बिस्मिल्लाहिर्रहमानिर्रहीम। अल्लाहुम्मा सल्लि अला सय्यिदिना मुहम्मद व आलिहि व इतरते बेदादे कुल्ले मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम तौबा इलैहि या हय्यु या क़य्यूम। अस्सलाम वालेकुम। तुहाडा भरा जुवेद इकबाल ਚੱਠਾ ਪੰਜਾਬੀ ਸਾਂਝਾ ਤੋਂ ਤੁਸੀਂ ਸੋਚਦੇ ਹੋ ਕਿ ਅੱਜ ਬੜੇ ਕਿਤੇ ਆਲਾ ਸੰਗ ਤੇ ਬੈਠੇ ਆ। ਮੇਰਾ ਕੈਮਰਾ ਮੈਂ ਤੁਹਾਨੂੰ ਵਿਖਾਏਗਾ ਇਹ ਜ਼ਿਮੀਂਦਾਰਾਂ ਦਾ ਹਾਲ। ਨਾ ਉਹਨੂੰ ਮੰਜੀ ਦੀ ਜ਼ਰੂਰਤ ਹੁੰਦੀ ਸੀ, ਨਾ ਉਹਨੂੰ ਕਿਤੇ ਕੁਰਸੀ ਦੀ ਜ਼ਰੂਰਤ ਹੁੰਦੀ ਸੀ। ਆਪਣੇ ਜ਼ਿਮੀਂਦਾਰ ਇਸ ਤਰ੍ਹਾਂ ਹੀ ਸਾਰੀ ਉਮਰ ਕਰ ਛੱਡੀ ਉਹਨੇ। ਫਸਲਾਂ ਵੇਖੀ ਤਾਂ ਖੁਸ਼ੀ ਤਾਂ ਬੜੀ ਹੁੰਦੀ ਹੈ ਜਦੋਂ ਇਹਦਾ ਰੇਟ ਵੇਖੀ ਤਾਂ ਵਪਾਰੀ ਪੁੱਛਦੇ ਕੋਈ ਨਹੀਂ, ਮਰਜ਼ੀ ਦਾ ਰੇਟ ਲਾਉਂਦੇ ਨੇ। ਵਪਾਰੀ ਵਿਚਾਰੇ ਕੀ ਕਰ ਰੇਟ ਪਿੱਛੇ ਲੱਭਦੇ ਕੋਈ ਨਹੀਂ, ਗੌਰਮੈਂਟ ਦਿੰਦੀ ਕੋਈ ਨਹੀਂ ਸ਼ਾਇਦ। ਉਹਦਾ ਦਿਲ ਬੁੱਝ ਜਾਂਦਾ ਹੈ। ਜ਼ਿਮੀਂਦਾਰ ਤੇ ਖੁਸ਼ਹਾਲ ਤਾਂ ਹੀ ਹੋਵੇ ਨਾ ਕੋ ਉਹਦੀ ਮਿਹਨਤ ਮਿਲ ਜਾਏ, ਉਹਦਾ ਖਰਚਾ ਮਿਲ ਜਾਏ, खुशहाल हो जाए तो बच्चे पढ़ जाए। पैसे अजकल लगते हैं बच्चे पढ़ाने से भी, घर का खर्चा भी महंगाई के मुताबिक नहीं पूरा होता। ना जी वाही के उत्ते असीं खर्चा करने वो भी पूरा होता है। थोड़ा जिहा मुआवजा ये करा कि मैं 40-50 साल पुराना तो हुण दे दौर दे विच मुआवजा यह है कि असीं उस दौर दे विच हत्थां नाल वाढी करदे सां। ना इन्नी फसल उदों हुंदी सी, ना इन्ना उदों पैसा ही हुंदा सी। ਜ਼ਿਮੀਂਦਾਰ ਨੂੰ ਸਿਰਫ ਸ਼ੌਕ ਹੁੰਦਾ ਸੀ ਕਿ ਮੈਂ ਜ਼ਿਮੀਂਦਾਰ ਕਰਦਾ ਪਿਆ ਵਾਂ। ਉਹਦੇ ਪੈਸੇ ਦਾ ਕੋਈ ਕਨਸੈਪਟ ਨਹੀਂ ਸੀ, ਨਾ ਇਹਦਾ ਪੈਸੇ ਦੀ ਕਦਰ ਸੀ, ਨਾ ਕਿਸੇ ਕੋਲ ਪੈਸਾ ਹੁੰਦਾ ਸੀ, ਨਾ ਪੈਸੇ ਪਿੱਛੇ ਕੋਈ ਭੱਜਦਾ ਸੀ। ਜ਼ਿਮੀਂਦਾਰ ਨੇ ਬੜੇ ਖੁਸ਼ੀ ਨਾਲ ਜਦੋਂ ਫਸਲ ਆਉਣੀ ਨਾ ਖੁਸ਼ੀ ਨਾਲ ਉਹਨੇ ਵਾਢੀ ਕਰਨੀ ਆ। ਆਪਣੇ ਘਰਾਂ ਦੇ ਜੀ, ਆਪਣੀ ਬਰਾਦਰੀ ਦੇ, ਆਪਣੇ ਪਿੰਡ ਦੇ ਲੋਕ ਜਿਹੜੇ ਇਕੱਠੇ ਕਰਕੇ ਮੰਗਾਂ ਪਾ ਕੇ 5-5 ਕਿੱਲੇ ਰਕਬਾ ਬੀਜਿਆ ਹੋਣਾ, ਕਣਕ ਬੀਜੀ ਹੋਣੀ, ਉਹ ਕੱਢ ਲੈਣੀ। ਕੱਟ ਕੇ ਜਨਾਬ ਫਿਰ ਉਹਨੇ ਭਰੀਆਂ ਬਣਨੀਆਂ। ਭਰੀਆਂ ਵੀ ਬੇੜ ਹੱਥ ਨਾਲ ਵੱਢਦੇ ਸਨ। ਉਹ ਮਨ ਮੁਲ ਇਕੱਠੀਆਂ ਕਰਨੀਆਂ, ਫਿਰ ਉਹ ਪੱਸੇ ਲਾਉਣੇ। ਪੱਸੇ ਲਾਉਣ ਤੋਂ ਬਾਅਦ ਫਲੇ ਢੱਗਿਆਂ ਦੇ ਨਾਲ 2-2 4-4 ਜੋਗਾਂ ਇਕੱਠੀਆਂ ਕਰਕੇ ਤੇ ਫਲੇ ਵਾਹ ਕੇ ਤੇ ਫਿਰ ਉਹਦੀ ਧੜਾਂ ਬਣਾਉਣੀਆਂ। ਧੜਾਂ ਬਣਾਉਣ ਤੋਂ ਬਾਅਦ ਜਨਾਬ ਫਿਰ ਉਹਨੂੰ ਉਡਾਉਣਾ, ਦਾਣੇ ਵੱਖਰੇ ਕਰਨੇ, ਤੂੜੀ ਵੱਖਰੀ ਕਰਨੀ, ਬੜੀ ਮਿਹਨਤ ਕਰਨੀ ਪੈਣੀ। ਲੇਕਿਨ ਜ਼ਿਮੀਂਦਾਰ ਪਰੇਸ਼ਾਨ ਨਹੀਂ ਸੀਗਾ, ਜ਼ਿਮੀਂਦਾਰ ਖੁਸ਼ਹਾਲ ਸੀ ਉਦੋਂ ਵੀ। ਉਹਨੂੰ ਇਸੇ ਗੱਲ ਦੀ ਖੁਸ਼ੀ ਹੁੰਦੀ ਕਿ ਮੈਂ ਜ਼ਿਮੀਂਦਾਰ ਹਾਂ, ਫਸਲ ਸਾਨੂੰ ਖਾਣ ਨੂੰ ਲੱਭ ਗਈ ਆ, ਦਾਣੇ ਖਾਣ ਨੂੰ ਘਰ ਦੇ ਆ ਗਏ ਨੇ। ਇਹ ਕਿੰਨੇ ਦੀ ਵਿਕਣੀ ਆ, ਇਹ ਥੋੜ੍ਹੀ ਵਿਕਣੀ ਆ, ਬਹੁਤੀ ਵਿਕਣੀ ਆ, ਕੋਈ ਐਸੀ ਗੱਲ ਨਹੀਂ ਹੁੰਦੀ। ਵਪਾਰੀ ਵੀ ਚਾਹੁੰਦੇ ਹੁੰਦੇ ਸਨ ਤੇ ਕੁਝ ਚੰਗੇ ਹੁੰਦੇ ਸਨ ਲੋਕ। ਜਿਹੜਾ ਰੇਟ ਕੋਈ ਗੌਰਮੈਂਟ ਕੱਢਦੀ ਸੀ ਜਾਂ ਜਿਹੜਾ ਹੁੰਦਾ ਸੀ ਉਸ ਰੇਟ ਦੇ ਮੁਤਾਬਿਕ ਚੁੱਕਦੇ। ਨਾ ਤੋਲਣ 'ਚ ਹੇਰਾ ਫੇਰੀ, ਨਾ ਪੈਸੇ 'ਚ ਹੇਰਾ ਫੇਰੀ। ਘਰ ਆ ਕੇ ਪੈਸੇ ਵੀ ਦੇ ਜਾਣੇ ਜ਼ਿਮੀਂਦਾਰ ਨੇ। ਮਤਲਬ ਲੋਕਾਂ ਦਾ ਪਿਆਰ ਮੁਹੱਬਤ ਇੰਨਾ ਸੀ, ਇੰਨਾ ਇਤਮਾਦ ਇੱਕ ਦੂਸਰੇ ਤੇ। ਲੋਕ ਮੁਖਲਸ ਲੋਕ ਸਨ, ਚੰਗੇ ਲੋਕ ਸੀਗੇ। ਪੁਰਾਣੇ ਲੋਕ ਜਿਹੜੇ ਸਨ ਵਾਅਦੇ ਦੇ ਪੂਰੇ, ਗੱਲ ਦੇ ਪੂਰੇ। ਫਿਰ ਵੀ ਉਸ ਦੇ ਬਾਵਜੂਦ ਵੀ ਨਾ ਜ਼ਿਮੀਂਦਾਰ ਨੂੰ ਉਦੋਂ ਪਰੇਸ਼ਾਨੀ ਕੋਈ ਨਹੀਂ ਸੀ, ਪੈਸਾ ਨਹੀਂ ਸੀ ਕੋਈ, ਜੇਬ 'ਚ ਟਕਾ ਵੀ ਨਾ ਹੋਣਾ। ਟਕੇ ਚੱਲਦੇ ਸੀ, ਦਵਾਨੇ ਚੱਲਦੇ ਸਨ ਤੇ ਫਿਰ ਵੀ ਜ਼ਿਮੀਂਦਾਰ ਨੇ ਉਦੋਂ ਖੁਸ਼ਹਾਲ ਰਹਿਣਾ। ਲੱਭ ਕੇ ਪੈਸੇ ਠੀਕ, ਨਾ ਲੱਭ ਕੇ ਜਨਾਬ ਸਲਾਮਾਂ ਲੈ ਕੇ ਪਰੇਸ਼ਾਨੀ ਹੁੰਦੀ ਕੋਈ ਨਹੀਂ ਸੀ। ਪੈਸੇ ਦੀ ਕਦਰ ਹੀ ਕੋਈ ਨਹੀਂ ਸੀ ਉਦੋਂ ਜਨਾਬ। ਇਹ ਚਾਹ ਭਰਾ ਲਾ ਕੇ ਬਹਿ ਜਾਣੇ, ਗੱਪ ਸ਼ੱਪ ਹੋਏ, ਰੋਟੀ ਖਾਣ ਨੂੰ ਲੱਭ ਜਾਣੀ। ਪੜ੍ਹਾਈ ਵੀ ਉਦੋਂ ਇਸ ਤਰ੍ਹਾਂ ਹੀ ਹੁੰਦੀ ਸੀ। ਸਕੂਲ ਉਦੋਂ ਪ੍ਰਾਈਵੇਟ ਹੁੰਦਾ ਕੋਈ ਨਹੀਂ ਸਨ, ਖਰਚੇ ਹੁੰਦੇ ਕੋਈ ਨਹੀਂ ਸਨ। ਗੌਰਮੈਂਟ ਸਕੂਲਾਂ 'ਚ ਲੋਕ ਬੱਚੇ ਪੜ੍ਹਦੇ ਸਨ। ਉਦੋਂ ਪਿੰਡਾਂ ਵਿੱਚ ਚਾਹੁੰਦੇ ਕਿ ਲੋਕ ਵੀ ਪੜ੍ਹਦੇ ਸਨ। ਇਸ ਇਲਾਕੇ 'ਚ ਚਾਹੁੰਦੇ ਮੁੰਡੇ ਨਿਕਲ ਕੇ ਚੰਗੇ ਨੰਬਰ ਲੈ ਕੇ ਬਾਹਰ ਨਿਕਲ ਕੇ ਪੜ੍ਹ ਜਾਂਦੇ। ਜਿਹਨਾਂ ਦੇ ਵਸਾਏ ਮਾੜੇ ਚੰਗੇ ਹੁੰਦੇ ਸਨ ਉਹਨਾਂ ਦੇ ਬੱਚੇ ਪੜ੍ਹ ਜਾਂਦੇ, ਦੂਸਰੇ ਬੱਚੇ ਫਿਰ ਰਹਿ ਜਾਂਦੇ ਸਨ। ਜਿਉਂ ਦੌਰ ਜਦੀਦ ਆਉਂਦਾ ਗਿਆ, ਇਸ ਦੌਰ ਵਿੱਚ ਅਸੀਂ ਆ ਰਹੇ ਹੁਣ ਆਹਿਸਤਾ ਦੁਨੀਆ ਨੇ ਜਦੀਦ ਦੌਰ ਦੀ ਮਸ਼ੀਨਰੀ ਇਸਤੇਮਾਲ ਸ਼ੁਰੂ ਕਰਤੀ। ਜਿਹੜੀ ਫਸਲ ਸਾਡੀ ਮਹੀਨੇ 'ਚ ਆਉਂਦੀ ਸੀ ਨਾ, ਕਣਕ ਗਾਹ ਗੂਹ ਕੇ ਉਡਾ ਕੇ ਸਾਰਾ ਕੁਝ ਕਰਕੇ, ਉਦੋਂ ਉਸ ਜਿਹੜਾ ਸੀ ਉਹ ਪੇੜ ਜਿਹਾ ਲਾਉਂਦੇ ਹੁੰਦੇ ਸੀ ਨਾ, ਦਾਣਿਆਂ ਦਾ ਮਤਲਬ ਹੋਣਾ ਬੋਲ ਕਹਿੰਦੇ ਉਹਨੂੰ। ਹੁਣ ਜ਼ਿਮੀਂਦਾਰ ਇਸ ਦੌਰ 'ਚ ਜਦੀਦ ਦੌਰ 'ਚ ਆ ਗਿਆ, ਮਸ਼ੀਨਰੀ ਆ ਗਈ। ਰਾਤੋਂ ਰਾਤ ਦੀ ਫਸਲ ਬੀਜ ਲੈਣੀ ਆ, ਰਾਤੋਂ ਰਾਤ ਦੀ ਕੱਟੀ ਜਾਣੀ ਆ, ਰਾਤੋਂ ਰਾਤ ਦੀ ਕੱਢ ਕੇ ਘਰ ਲੈ ਜਾਣੀ। ਪਤਾ ਨਹੀਂ ਕੀ ਹੋ ਗਿਆ, ਪੈਸਾ ਵੀ ਦੁਨੀਆ ਕੋਲ ਬੜਾ ਆਇਆ। ਅੱਗੇ ਜਿੱਥੇ 2 ਕਿੱਲੇ ਬੀਜਦੇ ਸੀ, ਅੱਜ ਉੱਥੇ 10 ਕਿੱਲੇ ਬੀਜਦੇ ਨੇ। ਕੋਈ ਸਾਡੇ ਇਲਾਕੇ 'ਚ ਬਦਕਿਸਮਤੀ ਹੈਗੀ ਹੈ। ਇਸ ਇਲਾਕੇ ਸਾਡੇ ਪਾਣੀ ਦੀ ਬੜੀ ਕਮੀ ਹੈ, ਕੌੜੇ ਪਾਣੀ ਥੱਲੇ ਦੇ। ਪਾਣੀ ਮਿੱਠੇ ਵੀ ਹੋਣ ਨਾ
ਤੇ ਮਹਿੰਗਾਈ ਇੰਨੀ ਹੋ ਗਈ ਹੈ, ਤੁਸੀਂ ਇਸ ਦੌਰ ਦਾ ਤੁਸੀਂ ਜ਼ਿਮੀਂਦਾਰ ਵਿਚਾਰਾ ਆਪਣਾ ਖਰਚੇ ਨਹੀਂ ਪੂਰੇ ਕਰ ਸਕਦਾ। ਸਪਰੇਵਾਂ, ਖਾਦਾਂ, ਮਜ਼ਦੂਰੀਆਂ, ਕਢਾਈ ਵਢਾਈ, ਇਹ ਚੀਜ਼ਾਂ ਜਿਹੜੀਆਂ ਨੇ ਜ਼ਿਮੀਂਦਾਰ ਨੇ ਉਹਨੂੰ ਖਾ ਗਈ। ਜ਼ਿਮੀਂਦਾਰ ਪਰੇਸ਼ਾਨ, ਸਾਡੇ ਹਾਲ ਰਹਿੰਦੇ ਨੇ, ਮੁੰਡੇ ਕੱਪੜੇ ਲੈ ਕੇ ਨੇ ਬੈਠਾ ਲੱਗ ਵਿਚਾਰਾ। ਇਸ ਤੋਂ ਬਾਅਦ ਮੂੰਹ ਧੋਤਾ ਇੱਥੇ ਬੈਠਾ ਆਣ ਕੇ, ਕੀ ਕਰਦੇ ਰੋਣੇ। ਇਹਨੂੰ 2 ਕਿੱਲੇ ਕਣਕ ਵਢਾਈ ਆ, ਉਹ ਰੈਪਰ ਵੱਢ ਕੇ ਚਲ ਗਿਆ ਰੈਪਰ ਵਾਲਾ, ਉਹਨੂੰ ਡੀਕਣ ਡਏ ਆ। ਮੈਂ ਕੁਝ ਸਹਿਮਤ ਪਿੰਡ ਨੂੰ ਆਇਆ, ਮੈਂ ਕਿੱਥੇ ਕਣਕ ਵਢਾਉਣ ਲੱਗੇ ਰੈਪਰਾਂ ਤੇ ਵੇਟ ਕਰਨੇ ਆ, ਤੇ ਰੈਪਰਾਂ ਨੂੰ ਉਦੋਂ ਆਉਣਾ ਜਦੋਂ ਸਾਡੀ ਪੁਆਹ ਹੋ ਜਾਣਾ ਜਾਂ ਸਾਨੂੰ ਭੁੱਖ ਨੇ ਸਾਡਾ ਯੱਬ ਕੱਢ ਦੇਣਾ, ਤੇ ਜਦੋਂ ਦਿਨ ਡੁੱਬ ਜਾਣਾ ਉਦੋਂ ਉਹਨੇ ਆਣ ਖਲੋਣਾ, ਤੇ ਉਦੋਂ ਹਨੇਰੇ ਵਿੱਚ ਰੈਪਰ ਨੇ ਕੀ ਵੜਨਾ। ਕੋਈ ਬੰਦਾ ਮਤਲਬ ਨਾ ਜੇ ਹਿਸਾਬ ਹੋਏ ਫਿਰਦੇ ਨੇ, ਕੋਈ ਖੁਸ਼ੀ ਨਹੀਂ ਹੈ। ਕਿੰਨੀ ਚੰਗੀ ਫਸਲ ਹੋਤੀ ਹੈ, ਇੰਨੀ ਫਸਲ ਹੋਣ ਦੇ ਬਾਵਜੂਦ ਵੀ ਇੰਨਾ ਪਰੇਸ਼ਾਨ ਜ਼ਿਮੀਂਦਾਰ, ਇੰਨਾ ਪਰੇਸ਼ਾਨ ਜਦੋਂ ਰਹਿ ਰੱਬ ਦਾ, ਉਹਦੇ ਵਿਚਾਰੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ, ਨਿਆਣੇ ਦੇ ਕੱਪੜੇ ਨਹੀਂ ਪੂਰੇ ਹੁੰਦੇ, ਨਿਆਣੇ ਦੀ ਫੀਸਾਂ ਨਹੀਂ ਪੂਰੀਆਂ ਹੁੰਦੀਆਂ, ਘਰ ਦੇ ਅਖਰਾਜਾਤ ਪੂਰੇ ਨਹੀਂ ਹੁੰਦੇ। ਜ਼ਿਮੀਂਦਾਰ ਰੋਵੇ ਨਾ ਤਾਂ ਕੀ ਕਰੇ, ਰੋ ਕੇ ਕਰਾਂਗੇ ਕਿ ਕਿਹੜੀ ਕਿਹੜੀ ਸਾਡੀ ਸੁਣਨੀ ਹੈ। ਮੈਂ ਵੇਖਦਾ ਨਾ, ਸਾਡਾ ਨਿੱਕਾ ਭਰਾ ਹੈ, ਇਹ ਜਵਾਨੀ 'ਚ ਬੁੱਢਾ ਹੋ ਗਿਆ, ਮਤਲਬ ਰਾਤ ਦਿਨ ਫਸਲ ਦੇ ਵਿੱਚ ਖੁੱਬਾ ਰਹਿੰਦਾ, ਡੰਗਰਾਂ ਨੂੰ ਪੱਠੇ ਪਾ, ਨੌਕਰ ਪਿੱਛੇ ਭੱਜ, ਜ਼ਿਮੀਂਦਾਰਾ ਕਰ ਆਪਣਾ। ਹੁਣ ਕੱਲ ਕਣਕ ਵਢਾਈ ਸੀ, ਅੱਜ ਨੂੰ ਇਹ ਕਹਿੰਦਾ ਕਪਾਹ ਬੀਜਣੀ, ਤੇ ਮੈਂ ਤਾਂ ਕਿਹਾ ਦਫਾ ਕਰੋ, ਕਪਾਹ ਨੂੰ ਗੋਲੀ ਮਾਰੋ, ਜਦੋਂ ਲੈਣੀ ਕਿਸੇ ਨੇ, ਰੇਟ ਨਹੀਂ ਹੋਣਾ। ਫਸਲ ਸਾਡੀ ਅਸੀਂ ਬੀਜਣੀ ਹੈ ਤਾਂ 4 ਲੱਖ ਉੱਤੇ ਸਾਡਾ ਖਰਚਾ ਹੋ ਜਾਣਾ, ਤੇ ਵਿਕਣੀ ਕਿੰਨੇ 2.5 ਲੱਖ 3 ਲੱਖ ਦੀ, 2-3 ਲੱਖ ਦਾ ਜ਼ਿਮੀਂਦਾਰ ਬਸ ਇਸੇ ਗੱਲ 'ਚ ਖੁਸ਼ ਹੈ ਕਿ ਮੈਂ ਮਸਰੂਫ ਹੈ। ਬਸ ਮੇਰਾ ਜ਼ਿਮੀਂਦਾਰ ਹੈਗਾ ਬਾਹਰ ਠੁੱਕ ਠਕਾ ਜਿਹੜਾ ਬੰਨ ਲੈਂਦਾ ਕਿ ਮੇਰੇ 10 ਕਿੱਲੇ ਰਕਬਾ ਆਪਣਾ ਕਣਕ ਦੇ, 20 ਕਿੱਲੇ ਮੇਰੀ ਕਪਾਹ ਤੇ ਫਰਾਣੀ ਹੈ ਤੇ ਧਮਕਾਣੀ ਹੈ, ਗੱਡੀ ਵੀ ਹੈਗੀ ਆ, ਡੰਗਰ ਵੀ ਰੱਖੇ, ਘਰ 'ਚ ਉਹਨੂੰ ਇਹ ਫਾਇਦਾ ਕਿ ਪੱਠੇ ਪੁੱਠੇ ਭੱਜ ਕੇ ਡੰਗਰਾਂ ਮਾਲ ਨੂੰ ਪਾਲ ਲੈਂਦਾ ਤੇ ਘਰ ਦਾ ਦੁੱਧ ਪੀ ਲੈਂਦਾ। ਹੋਰ ਜਿਹੜਾ ਹਾਲ ਹੈ ਨਾ ਇਸ ਟਾਈਮ, ਉਹ ਕੋਈ ਨਹੀਂ। ਹੁਣ ਮੈਂ ਕਿੰਨੀਆਂ ਗੱਲਾਂ ਸੁਣਾਵਾਂ, ਮੈਂ ਤੇ ਆਪਣੇ 20 ਲੱਖ 'ਚ ਜ਼ਿਮੀਂਦਾਰਾਂ ਦੁੱਖ ਹੀ ਸੁਣਾ ਸਕਦਾ। ਇੰਨਾ ਦੁੱਖ ਹੁੰਦਾ ਵਾ, ਮੈਂ ਖੁਦ ਵੀ ਮਤਲਬ ਸੋਚਦਾ ਕਿ ਸਾਲ 2 ਸਾਲ 'ਚ ਮੈਂ ਖੁਦ ਹੀ ਖਰਚਾ ਕਰ ਲਿਆ, ਜ਼ਿਮੀਂਦਾਰ ਤੇ ਮੁੰਡਾ ਖਰਚਾ ਨਹੀਂ ਹੁੰਦਾ ਸਾਡੇ ਕੋਲ, ਪੂਰਾ ਖਰਚਾ ਕਰਕੇ ਵੀ ਵੇਖਿਆ, ਅੱਧੇ ਪੈਸੇ ਮਤਲਬ ਸਾਨੂੰ ਮਿਲੇ ਤੇ ਅੱਧੇ ਪੈਸੇ ਖਰਚੇ ਤੇ ਨਹੀਂ ਲੱਗੇ। ਹੁਣ ਪਰੇਸ਼ਾਨੀ ਇਸ ਗੱਲ ਦੀ ਲੱਗੀ ਆ ਕਿ ਇੱਥੇ ਗਾਂ ਕਰੀਏ ਕੀ। ਮੈਂ ਤੈਨੂੰ ਕਿਹਾ ਚੁੱਪ ਕਰਕੇ ਨਾ ਇੱਥੇ 2-3 ਕਿੱਲੇ ਬੀਜ ਛੱਡੋ ਆਪਣੇ ਕਪਾਹ ਦੇਸੀ ਦੇ, ਜਿਹੜੇ ਆਪਣੇ ਘਰ ਦੇ ਵਰਤੋਂ ਵਾਸਤੇ ਰਜਾਈਆਂ ਖੇਤ ਬਣਾ ਬਣੂ ਲਏ ਆਪਣੇ ਤੇ ਕਣਕ ਗਾਂ ਬੀਜੋ 2-3 ਕਿੱਲੇ, 2-3 ਮੱਝਾਂ ਰੱਖ ਲਓ, ਇਹਨਾਂ ਡੰਗਰ ਵੀ ਰੱਖੇ, 2-3 ਮੱਝਾਂ ਰੱਖੋ ਆਪਣੀਆਂ, ਉਹਨਾਂ ਵਾਸਤੇ ਤੂੜੀ ਬਣ ਜਾ ਕਰੇ, ਘਰ ਦੇ ਖਾਣ ਜੋਗੇ। ਕਣਕ ਕਿਸੇ ਲੈਣੀ ਕੋਈ ਨਹੀਂ, ਬੀਜੋ ਹੀ ਨਾ ਕਣਕ, ਦਫਾ ਕਰੋ। ਮੇਰਾ ਵੀ ਦੋਸਤਾਂ ਨੂੰ ਜ਼ਿਮੀਂਦਾਰ ਨੂੰ ਮਸ਼ਵਰਾ ਹੈਗਾ ਕਿ 1-2 ਸਾਲ ਕਰਕੇ ਵੇਖੋ, ਉਹ ਫਸਲ ਬੀਜੋ ਜਿਹਦਾ ਖਰਚਾ ਘੱਟ ਹੋਵੇ, ਉਹ ਕਰਕੇ ਵੇਖੋ। ਚਲੋ ਖਸਮਾਂ ਸਿਰ ਖਾਧਾ, ਉਹਦੇ ਖਰਚਾ ਤਾਂ ਨਾ ਇੰਨਾ ਹੋਇਆ ਹੋਊਗਾ, ਜਿਹੜੇ ਪੈਸੇ ਜ਼ਿਮੀਂਦਾਰ ਲਾਏ ਹੋਣਗੇ ਚਲੋ ਘਾਟਾ ਨੁਕਸਾਨ ਤੇ ਫਾਇਦਾ ਵੀ, ਤਾਂ ਨੁਕਸਾਨ ਕਰਾਂਗੇ, ਚਲੋ ਫਾਇਦਾ ਚਾਹੇ ਲੱਭ ਜਾਏਗਾ। ਇਹ ਤਾਂ ਰਾਇਆ ਬੀਜਦੇ ਲੋਕ 2-3 ਪਾਣੀ ਨਾਲ ਰਾਇਆ ਪਾ ਜਾਂਦਾ ਹੈ, ਉਹਦੇ ਵਿੱਚੋਂ ਅਸਲ ਤਾਂ ਨਾ ਵੀ ਬਚੇ ਕੋਈ। ਚਲੋ ਇਹ ਚ ਵੀ ਆਪਣੇ ਘਰ ਦਾ ਤੇਲ ਤੋਂ ਨਿਕਲ ਆਉਂਦਾ, ਲੇਕਿਨ ਫਿਰ ਵੀ ਉਹ ਐਸ ਜਿਹੜੀਆਂ 2 ਫਸਲਾਂ ਸਾਡੀਆਂ ਨੇ, ਇੱਕ ਕਣਕ ਇੱਕ ਕਪਾਹ, ਇਹਨਾਂ ਨੂੰ ਕਿਤੇ ਆਧਾਰ ਤੇ ਚੰਗਾ ਹੈ। ਉਹਦੇ ਜੇ 50 ਦਾ ਖਰਚਾ ਕੀਤਾ ਤੇ ਉਹ 1-2 ਲੱਖ ਦੇ ਜਾਂਦਾ ਹੈ। ਗਾਂ ਮੈਂ ਬੰਦੇ ਕਹਾਂਗੇ ਸਾਰੀ ਫਸਲ ਜਿਹੜੀ 2-3 ਕਿੱਲੇ ਕਣਕ ਬੀਜ ਕੇ ਸਾਰਾ ਰਾਇਆ ਸੁੱਟ ਦਿਓ। ਰਾਇਆ ਦਾ ਰੇਟ ਵੀ 12,000 ਦੀ ਪਿਛਲੀ ਦਫਾ, ਹੁਣ ਰਹਿ ਗਿਆ 6,000, 5,500-6,000 ਅੱਧੋ ਅੱਧ ਫਰਕ ਪੈ ਗਿਆ। ਜ਼ਿਮੀਂਦਾਰ ਨੂੰ 2-3 ਸਾਲ ਤੋਂ ਇੰਨੀ ਕੁ ਮਾਰ ਪੈ ਗਈ, ਹਿਸਾਬ ਨਹੀਂ। ਗੌਰਮੈਂਟ ਉਂਝ ਹੀ ਨਹੀਂ ਫਸਲ ਖਰੀਦਦੀ ਪਈ, ਕਣਕ ਉਂਝ ਨਹੀਂ ਖਰੀਦਦੀ ਪਈ, ਸੈਂਟਰ ਬੰਦ ਨੇ, ਜ਼ਿਮੀਂਦਾਰ ਚੋਰਾ ਵਪਾਰੀ ਪਿੱਛੇ ਭੱਜਾ ਫਿਰਦਾ, ਵਪਾਰੀ ਆਧਾਰ ਚੁੱਕ ਕੇ ਲੈ ਜਾਂਦੇ ਨੇ, ਮਰਜ਼ੀ ਨਾਲ ਪੈ ਜਾਂਦੇ ਨੇ, ਮਰਜ਼ੀ ਨਾਲ ਰੇਟ ਲਾਉਂਦੇ ਨੇ। ਕਿੱਧਰ ਜਾਵੇ ਜ਼ਿਮੀਂਦਾਰ, ਕਿਹਦੇ ਕੋਲ ਜਾ ਕੇ ਮਾਲ ਡੰਗਰ ਵਾਸਤੇ ਪੱਠੇ ਤੇ ਖਾਣ ਜੋਗੀ ਕਣਕ 2-4 ਕਿੱਲੇ ਤੇ ਰਾਇਆ ਸ਼ਾਹ ਬੀਜਦਾ, ਤੇ ਜਿਹੜੀ ਨਾ ਅੱਜ ਕੱਲ੍ਹ ਦਾਲਾਂ ਉਹ ਕੋਈ ਮਹਿੰਗੀਆਂ ਹੈਗੀਆਂ, ਲੋਕਾਂ ਨੂੰ ਸਾਰੀਆਂ ਦਾਲਾਂ ਪਿੱਛੇ ਲੱਗ ਜਾਣਾ, ਐਸੀਆਂ ਫਸਲਾਂ ਬੀਜਣ ਲੱਗ ਪੈਣੀਆਂ ਜਿਹੜੀਆਂ ਗਾਂ ਫਿਰ ਉਹਨਾਂ ਦਾ ਰੇਟ ਵੀ ਕੋਈ ਨਹੀਂ ਹੋਣਾ। ਆਹ ਛੋਲੇ ਬੀਜ ਲਏ, ਮਾਂਹ ਬੀਜ ਲਏ, ਮਸਰ ਬੀਜ ਲਏ, ਮੂੰਗੀ ਬੀਜ ਲਈ, ਗੰਢੇ ਬੀਜ ਲਏ। ਗੰਢੇ ਦੀ ਵਿਚਾਰੀ ਆਗ ਬੜੀ ਗਤੀ ਹੋਣ ਰਹੀ ਆ, ਗੰਢੇ ਦਾ ਬੜਾ ਬੁਰਾ ਹਾਲ ਹੈਗਾ ਹੋਣ ਡਿਆ। ਉਹ ਕਿੱਧਰ ਜਾਵੇ ਜ਼ਿਮੀਂਦਾਰ ਵਿਚਾਰਾ। ਹੁਣ ਮਤਲਬ 2 ਮਹੀਨੇ ਮਾਲਕ ਜਿਹੜਾ ਜਾ ਕੇ ਕਈ ਦਵਾਉਣਾ ਰਿਹਾ, ਕਈ ਵਾਹ ਨਹੀਂ ਸਕਦਾ ਵਿਚਾਰਾ। ਸਫੈਦ ਪੋਸ਼ ਪਤਾ ਹੈਗਾ, ਸਫੈਦ ਪੋਸ਼ੀ ਜ਼ਿਮੀਂਦਾਰ ਨਹੀਂ ਛੱਡਦਾ ਮਾੜਾ ਚੰਗਾ, ਲੋਕਾਂ ਨੇ ਭਰਮ ਰੱਖਿਆ ਇਹਨਾਂ ਦਾ। ਕੱਪੜੇ ਲਾ ਕੇ ਬੈਠਾ, ਕੀ ਹੋਇਆ, ਕੀ ਦੁੱਖ ਲੱਗਾ ਹੈ? ਆਪੇ ਲੱਗ ਗਏ ਨਹੀਂ, ਕੱਪੜੇ ਪਾਉਣ ਦੇ ਪੈਸੇ ਕੋਲ ਨਹੀਂ, ਕੀ ਆ? ਨਹੀਂ ਪੈਸੇ ਹੀ ਆ, ਪਾਉਣ ਨੂੰ ਦਿਲ ਨਹੀਂ ਕਰਦਾ ਜੀ। ਮਤਲਬ ਤੁਸੀਂ ਥੱਕੇ ਪਏ ਜ਼ਿਮੀਂਦਾਰ ਤੋਂ ਬੇਸਾਟ ਹੋਏ ਫਿਰਦੇ,
ਪਰੇਸ਼ਾਨ ਹੋਏ ਫਿਰਦੇ। ਬਸ ਵੇਖ ਲਓ ਜੀ, ਸਾਡੇ ਭਰਾ ਨੇ ਜ਼ਿਮੀਂਦਾਰ, ਸਾਡੇ ਛੋਟੇ ਮੋਟੇ ਸਾਰੇ ਮਿਡਲ ਤਬਕੇ ਦੇ ਲੋਕ ਆ। ਅਸੀਂ ਸਾਡੇ ਅੱਗੇ ਮੌਸਮ ਦੀਆਂ ਬਾਰਿਸ਼ਾਂ ਹੋ ਜਾਂਦੀਆਂ ਅਸਲ ਉਹ ਵੀ ਕੋਈ ਨਾ ਹੋਈਆਂ, ਪਤਾ ਨਹੀਂ ਸਾਡੀ ਗਲਾਵਾਂ ਸ਼ਾਂਤਾਂ ਨੇ। ਅੱਗੇ ਕੋਈ ਫਸਲ ਕੋਈ ਪਾਣੀ ਦੀ ਕਮੀ ਸੀ, ਨਹਿਰਾਂ ਜਿਹੜੀਆਂ ਸੀ ਸਾਡੀਆਂ ਪਾਣੀ ਪੂਰਾ ਸੂਰਾ ਸੀ, ਪਾਣੀ ਕੌੜੇ ਸੀ, ਜ਼ਿਮੀਂਦਾਰਾਂ ਦਾ ਜਿਹੜਾ ਖਰਚਾ ਬਚ ਜਾਂਦਾ ਸੀ ਬਾਰਿਸ਼ਾਂ ਹੋ ਜਾਂਦੀਆਂ। ਹੁਣ ਜਿਹੜਾ ਪਾਣੀ ਆ ਵੀ ਮੁੱਕ ਗਿਆ। ਪਾਣੀ ਜਿਹੜਾ ਸੀ ਉਹ ਵੀ ਇੱਕ 14 ਨਹਿਰ ਕੱਢ ਲਈ ਨੇ 45-46 ਕੁਸਿਕ ਦੀ, ਉਹ ਪਾਣੀ ਵੀ ਜਿਹੜਾ ਸੀ ਨਹਿਰ ਮਰਾਲ ਫਤਿਹ ਦਾ ਤੇ ਹਾਕਾ ਨਹਿਰ ਦਾ ਉਹ ਵੀ ਬਣ ਗਿਆ, ਉਹ ਵੀ ਸਲਾਮ ਹੋ ਗਿਆ। ਇਹ ਛਵਾਈ ਹੋ ਜਾਣੀਆਂ ਨੇ ਅੱਗੇ ਛਮਾਂ ਹੀ ਇੱਕ ਵਾਰੀ ਲਾ ਦੇ ਬਸ। ਤੁਸੀਂ ਵੇਖ ਲਓ ਜਦੋਂ ਪਾਣੀ ਨਹੀਂ ਆਗੇ ਫਸਲ ਕਿੱਥੋਂ, ਜੇ ਤੁਸੀਂ ਫਸਲ ਰੇਟ ਰੱਖਣਾ ਹੀ ਹੈ ਨਾ, ਤੁਸੀਂ ਕਸਮ ਖਾਧੀ ਪਈ ਜ਼ਿਮੀਂਦਾਰ ਮਾਰਨਾ ਤੇ ਖਾਦਾਂ ਦਾ ਸਪਰੇਵਾਂ ਦਾ ਡੀਜ਼ਲ ਵਗੈਰਾ ਇਹ ਵੀ ਸਸਤੇ ਕਰਨ ਜ਼ਿਮੀਂਦਾਰ ਖੁਸ਼ਹਾਲ ਹੈ। ਪਤਾ ਨਹੀਂ ਉਹ ਜ਼ਿਮੀਂਦਾਰ ਪਤਾ ਨਹੀਂ ਕਿੱਧਰ ਮੂੰਹ ਕਰ ਜਾਏ, ਕਿਸੇ ਬੰਦੇ ਜਦੋਂ ਦੁਨੀਆ ਟੁੱਟ ਜਾਣਾ ਇਹਨੂੰ ਠੰਡ ਪੈ ਜਾਏ ਤੇ ਕਈ ਬੰਦੇ ਵੇਖੇ ਮਤਲਬ ਇੰਨੀ ਫਸਲ ਵਿੱਚ ਨੁਕਸਾਨ ਹੋਇਆ ਨਾ, ਕਈ ਬੰਦੇ ਜਿਹੜੇ ਮਤਲਬ ਵਿਸਾੜ ਹੋ ਕੇ ਹਾਰਟ ਅਟੈਕ ਵੀ ਹੋ ਜਾਂਦਾ, ਬੰਦੇ ਫੌਤ ਵੀ ਹੋ ਜਾਂਦੇ ਨੇ। ਤੇ ਸਾਡਾ ਭਰਾ ਨੇ ਕਹਾ ਵੀ ਕੋਈ ਦੱਸੇਗਾ ਤੁਹਾਨੂੰ ਰੋਈ ਸਾਈਡ ਤੇ ਚੱਲ ਦੋ ਰੋਜ਼ ਦੇ ਅਜ਼ਾਰ ਹੀ ਆਪੇ ਛੱਡ ਕੇ ਨੱਥ ਭਾਂਦੇ ਰੋਜ਼ ਦੀ ਗੱਲ ਸੁਣ ਰੋਜ਼ ਸਮਝ ਨਾ, ਰੋਜ਼ ਸਾਰੇ ਲਾ ਕੇ ਰੋਜ਼ ਬਾਤ ਹੋ ਗਈ ਖੈਰ ਜਿਹਦੇ ਵਾਸਤੇ ਦੋਸਤਾਨ ਦੀ ਨਹਿਰ ਨਿਕਲਦੀ ਪਈ ਆ। ਇੰਨਾ ਕੁ ਉੱਥੇ ਨੁਕਸਾਨ ਲੋਕਾਂ ਦਾ ਆਇਆ ਕਿ ਲੋਕ ਟਰੈਕਟਰ ਆਪਣਾ ਔਜ਼ਾਰ ਆਪਣਾ ਸਾਰਾ ਕੁਝ ਛੱਡ ਕੇ ਭੱਜ ਜਾਂਦੇ। ਸੋਲਰ ਨਾ ਖਰਚਾ ਕਰੋੜਾਂ ਦਾ ਖਰਚਾ ਕੀਤਾ ਸੀ, ਜ਼ਿਮੀਂਦਾਰ ਨੂੰ ਮਾਰ ਕੇ ਸੁੱਟ ਛੱਡਿਆ। 12-13 ਹਜ਼ਾਰ ਨੂੰ ਡੀਏਪੀ ਮਿਲਦੀ ਆ, ਚਲੋ 12-13 ਹਜ਼ਾਰ 2-3 ਹਜ਼ਾਰ ਨੂੰ ਇਹ ਹੋ ਜਾਏ, 4-5 ਹਜ਼ਾਰ ਨੂੰ ਹੋ ਜਾਏ। ਜ਼ਿਮੀਂਦਾਰ ਨੂੰ ਖੈਰ ਹੈ ਜੇ 2000 2540 ਕਣਕ ਵਿਕੇ ਵੀ ਤੇ ਕੋਈ ਇਹਦਾ ਨੁਕਸਾਨ ਨਹੀਂ ਹੈ, ਜ਼ਿਮੀਂਦਾਰ ਫਿਰ ਵੀ ਬਚ ਜਾਂਦਾ ਹੈ। ਇਹ ਡੀਜ਼ਲ ਸਸਤਾ ਹੋਵੇ, ਡੀਜ਼ਲ ਚੱਲ ਗਿਆ ਬਹੁਤ ਜ਼ਿਆਦਾ, ਇਹ ਸਸਤਾ ਕਿੱਥੇ ਹੋਣਾ ਹੈ। ਤੇ ਨਾ ਜ਼ਿਮੀਂਦਾਰ ਨੂੰ ਮਾਰਨਾ, ਮੈਂ ਤਾਂ ਕਹਿੰਦਾ ਜ਼ਿਮੀਂਦਾਰ ਆਪਾਂ ਖਾਣ ਜੋ ਕਰੋ, ਚੁੱਪ ਕਰਕੇ ਆਪਣਾ ਘਰ ਦਾ ਖਰਚਾ ਟੋਰੋ। ਕਈ ਐਸੇ ਲੋਕ ਨੇ ਜਿਨ੍ਹਾਂ ਦਾ ਵਸਾਇਲ ਹੀ ਜ਼ਿਮੀਂਦਾਰ ਆ। ਇਹ ਵੀ ਗੱਲ ਹੈ, ਆਹ ਗੱਲ ਜਿਹੜੀ ਨਾ ਆਹ ਗੱਲ ਵੀ ਹੈ। ਇਹ ਮੈਂ ਕਿਹਾ 70-80 ਹਰ ਇਨਸਾਨ ਦੇ ਆਪਣਾ ਕਾਰੋਬਾਰ ਮੁਲਾਜ਼ਮ ਤੇ ਨਹੀਂ ਆ। ਹੁਣ ਇੱਕ ਬੰਦਾ ਛੋਟਾ ਜ਼ਿਮੀਂਦਾਰ ਹੈ, 2 ਏਕੜ ਦਾ 4 ਏਕੜ ਦਾ, ਉਹਨੇ ਫਿਰ ਇਸੇ ਵਾਸਤੇ ਉਹਨੇ ਮਾਰਨਾ, 2 ਡੰਗਰ ਰੱਖੇ ਆ, ਉਹ ਪਰੇਸ਼ਾਨ ਸਭ ਨੂੰ ਜ਼ਿਆਦਾ ਪਰੇਸ਼ਾਨ ਹੋਊਗਾ। ਆਹੋ ਚਲੋ ਵੀ ਡੰਗਰ ਰੱਖਿਆ ਤੇ ਉਹ ਵੀ ਮਾਰ ਦੇਗਾ, ਦੁੱਧ ਵੇਚ ਕੇ ਉਹ ਵੀ ਘਰ ਦਾ ਗੁਜ਼ਾਰਾ ਕਰਦਾ। ਜ਼ਿਮੀਂਦਾਰ ਨੂੰ ਇੱਕੋ ਫਾਇਦਾ ਰਹਿ ਗਿਆ ਵੀ ਘਰ ਦਾ ਉਹਦੇ ਕਣਕ ਹੁੰਦੀ ਤੇ ਉਹ ਆਪਣਾ ਆਟਾ ਸ਼ਾਟਾ ਪੀ ਕੇ ਰੋਟੀ ਪਕਾ ਲੈਂਦਾ। ਮਾੜੀ ਚੰਗੀ ਕੋਈ ਆਪਣਾ ਸਬਜ਼ੀ ਸੁਬਜ਼ੀ ਬੀਜ ਲਈ ਤੇ ਉਹ ਆਪਣਾ ਕਰ ਲਿਆ। ਜ਼ਿਮੀਂਦਾਰ ਜਾਵੇ ਕਿਤੇ ਉਹਨੂੰ ਕਰੇ ਕਿਧਰ ਜਾਵੇ, ਕਿਤੇ ਜਾਓ ਕਿਤੇ ਮਜ਼ਦੂਰੀ ਕਰਨ ਜੋਗਾ ਨਾ, ਕਿਤੇ ਮਜ਼ਦੂਰੀ ਲੱਭਦੀ ਹੈ। ਲੋਕਾਂ ਦਾ ਮਤਲਬ 70-80% ਲੋਕ ਜਿਹੜੇ ਸਾਡੇ ਉਹ ਜ਼ਿਮੀਂਦਾਰ ਨੇ, ਜਿਹੜੇ ਤੁਹਾਡੇ ਜ਼ਿਮੀਂਦਾਰਾਂ ਨਹੀਂ ਸੀ ਨਾ ਕਰਦੇ 2-3 ਸਾਲ ਜਿਹੜੇ ਵਿੱਚੋਂ ਲੰਘੇ ਨਾ, ਜਿਹਨਾਂ ਨੂੰ ਜ਼ਿਮੀਂਦਾਰ ਨੇ ਚੰਗੇ ਪੈਸੇ ਦਿੱਤੇ ਨੇ, ਲੋਕ ਜਿਹੜੇ ਸੀ ਨਾ ਦੂਸਰੇ ਜਿਹੜੇ ਜ਼ਿਮੀਂਦਾਰ ਨਹੀਂ ਸੀ ਕਰਦੇ, ਸ਼ਹਿਰਾਂ 'ਚ ਲੋਕ ਉੱਠ ਕੇ ਆ ਕੇ ਨਾ ਮਤਲਬ ਆਸੇ ਪਾਸੇ ਆ ਕੇ ਲੋਕਾਂ ਠੇਕੇ ਜ਼ਮੀਨਾਂ ਲੈ ਲਈਆਂ ਤੇ ਬੜਾ ਪੈਸਾ ਹੈ ਤੇ ਹੈ ਵੀ ਸੀ ਪੈਸਾ ਚ ਕੋਈ ਸ਼ੱਕ ਦੁਨੀਆ ਆ ਗਈ ਸਾਰੀ ਰੋਹੀ ਜਿਹੜੀ ਨਾ ਭਾਰਤਪੁਰ ਰਿਆਸਤ ਦੀ ਰੋਹੀ ਜਿਹੜੀ ਆ ਰੋਹੀ ਸਾਡੀ, ਇਹ ਪੂਰਾ ਅੱਪਰ ਪੰਜਾਬ ਸਾਡਾ ਸਿਆਲਕੋਟ ਸ਼ੇਖੂਪੁਰਾ ਫੈਸਲਾਬਾਦ ਇਹ ਇਲਾਕੇ ਦੇ ਲੋਕ ਉੱਠ ਕੇ ਆ ਕੇ ਇੱਥੇ ਇਹਨਾਂ ਨੇ ਰੋਹੀ ਚ 30-40 ਮਰਬੇ ਲਿਆ ਕੇ ਠੇਕੇ ਲੈ ਕੇ ਜਨਾਬ ਉਹਨਾਂ ਨੇ ਸਵਾਦ ਲੈਣ ਲੱਗੇ ਤੇ ਜਿਹੜੇ ਉੱਥੇ ਪੈਸੇ ਲਿਆਏ ਸੀ ਉਹ ਵੀ ਜਾਂਦੇ ਬਣੇ, ਉਹ ਵੀ ਇੱਥੇ ਖਤਮ ਕਰਕੇ ਜਾਂਦੇ ਬਣੇ। ਨਹੀਂ ਉਹ ਖੁਸ਼ਹਾਲ ਕਿਉਂਕਿ ਖੁਸ਼ਹਾਲ ਹੀ ਵੇਖ ਕੇ ਆਏ ਸਨ, ਜਿਹੜੇ 3-4 ਸਾਲ ਪਿੱਛੇ ਲੰਘੇ ਸਨ ਸਾਡੇ, ਉਹ ਚੰਗੀ ਫਸਲ ਦਿੱਤੀ ਲੋਕਾਂ ਦਾ, ਜ਼ਿਮੀਂਦਾਰ ਉੱਤੇ ਆ ਗਿਆ ਸੀ, ਜ਼ਿਮੀਂਦਾਰ ਖੁਸ਼ਹਾਲ ਹੋ ਗਿਆ ਸੀ ਜਨਾਬ, ਕੱਪੜੇ ਚੰਗੇ ਪਾਉਣ ਲੱਗ ਪਿਆ ਸੀ, ਬੱਚੇ ਵੀ ਚੰਗੇ ਸਕੂਲਾਂ ਕਾਲਜਾਂ ਪਾਉਣ ਲੱਗ ਪਿਆ ਸੀ, ਘਰ ਵੀ ਕੋਈ ਚੰਗੇ ਰਹਿਣ ਸਹਿਣ ਬਹਿਣ ਸੌਣ ਦਾ ਖਲੋਣ ਵੀ ਠੀਕ ਹੋ ਗਿਆ ਸੀ, ਮਾੜੇ ਚੰਗੇ ਸਵਾਰੀ ਵੀ ਲੈਣ ਲੱਗ ਪਏ ਸਨ, ਜ਼ਿਹਨੀ ਤੌਰ ਤੇ ਟੈਨਸ਼ਨਾਂ ਵੀ ਮੁੱਕ ਗਈਆਂ ਸਨ, ਬੰਦੇ ਬਿਮਾਰ ਵੀ ਘੱਟ ਹੋਣ ਲੱਗ ਪਏ ਸਨ। ਬਹੁਤੀ ਅਸਲ ਜਿਹੜੀ ਬਿਮਾਰੀ ਉਹ ਟੈਨਸ਼ਨ ਦੀ ਬਿਮਾਰੀ ਹੈ, ਇਹ ਲੋਕਾਂ ਨੂੰ ਬਿਮਾਰ ਕੀਤੀ ਖਲੋਤੀ ਹੈ ਤੇ ਇਹ ਜਾਨਲੇਵਾ ਬਿਮਾਰੀ ਹੈ। ਜਦੋਂ ਦਿਲ 'ਚ ਦਿਮਾਗ ਸ਼ਾਇਦ ਬਹਿ ਜਾਂਦੀ ਹੈ ਨਾ, ਉਹ ਡਿਪਰੈਸ਼ਨ ਹੋ ਜਾਂਦਾ, ਫਿਰ ਉਹਨੂੰ ਦਿਲ ਦਾ ਮਸਲਾ ਬਣ ਜਾਂਦਾ, ਉਹਦਾ BP ਹਾਈ ਹੋਣ ਲੱਗ ਪਿਆ, ਉਹਦਾ ਅਟੈਕ ਹੋਇਆ, ਅੱਲਾ ਨੂੰ ਪਿਆਰਾ ਹੋ ਗਿਆ। ਅੱਜ ਕੱਲ੍ਹ ਸਾਡੀਆਂ ਜਿਹੜੀਆਂ ਅੱਜ ਕੱਲ੍ਹ ਮੌਤਾਂ ਜ਼ਿਆਦਾ ਹੋ ਰਹੀਆਂ ਨਾ, ਟੈਨਸ਼ਨ ਦੀ ਵਜ੍ਹਾ ਤੋਂ ਹੋ ਰਹੀਆਂ। ਹਾਲਾਤ ਦੇ ਮੁਤਾਬਕ ਹਰ ਬੱਚਾ ਜਦੋਂ ਬਾਹਰ ਜਾਂਦਾ ਪੜ੍ਹਨ ਵਾਸਤੇ, ਉਹ ਕਹਿੰਦਾ ਮੇਰੇ ਕੱਪੜੇ ਵੀ ਚੰਗੇ ਹੋਣ, ਮੇਰੇ ਕੋਲ ਮੋਟਰਸਾਈਕਲ ਵੀ ਹੋਵੇ, ਮੈਂ ਬਹਿਣਾ ਖਲੋਣ ਵੀ ਹੋਵੇ, ਮੇਰਾ ਠੋਕ ਟਕਈਆ ਵੀ ਹੋਵੇ, ਬਾਹਰ ਸੱਜਣਾ ਬੇਲੀ ਬਹਿਣਾ, ਆਪਣਾ ਭਰਮ ਭਰਾ ਵੀ ਰੱਖਣਾ ਹੁੰਦਾ ਬੱਚਿਆਂ ਨੇ, ਮੋਟਰਸਾਈਕਲ ਵੀ ਹੋਵੇ, ਉਹਦੇ ਕੋਲ ਕਾਰ ਵੀ ਹੋਵੇ, ਪੈਸੇ ਵੀ ਹੋਣ, ਨਿੱਤ ਆਉਣ ਜਾਣ, ਸਫੈਦ ਪੋਸ਼ੀ ਵੀ ਹੋਵੇ, ਆਏ ਗਏ ਦੋਸਤ ਮਹਿਮਾਨ ਦੀ ਟਹਿਲ ਸੇਵਾ ਵੀ ਹੋਵੇ, ਤੇ ਫਿਰ ਪੈਸੇ ਨਹੀਂ ਹੁੰਦੀ ਨਾਲ ਗੱਲ। ਇਹ ਚੀਜ਼ ਜਿਹੜੀ ਸਾਡੀ ਖਤਮ ਹੋ ਗਈ ਹੈ। ਵਾਸਤਾ ਖੁਦਾ ਦਾ ਜੇ ਗੌਰਮੈਂਟ ਅੱਗੇ ਸਾਡੀ ਰਿਕੁਐਸਟ ਹੈਗੀ ਹੈ, ਜ਼ਿਮੀਂਦਾਰ ਦੀ ਹੈਲਪ ਕਰੋ, ਮਿਹਰਬਾਨੀ ਕਰੋ, ਇਹਨਾਂ ਦਾ ਖਿਆਲ ਕਰੋ।
ਇਹਦੇ ਨਾਲ ਜਾਣਾ ਚਾਹਾਂਗੇ। ਅੱਲਾਹ ਹਾਫਿਜ਼।